व्यूअर्स वेलकम बैक टू प्रोग्राम। सो व्यूअर्स अखीरले सैगमेंट 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਆਸਟ੍ਰੇਲੀਆ ਦੀ ਸਿੱਖ ਸੰਸਥਾ ਸਿੱਖ ਵਲੰਟੀਅਰਸ ਆਸਟ੍ਰੇਲੀਆ ਵੱਲੋਂ ਆਸਟ੍ਰੇਲੀਅਨ ਪਾਰਲੀਮੈਂਟ ਹਾਊਸ ਦੇ ਗ੍ਰੇਟ ਹਾਊਸ ਵਿੱਚ ਇੱਕ ਸਮਾਗਮ 27 ਨਵੰਬਰ ਨੂੰ ਕਰਵਾਇਆ ਗਿਆ। ਇਹ ਸ਼ਹੀਦੀ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਤਿੰਨ ਪਿਆਰਿਆਂ ਸਿੱਖਾਂ ਦੀ ਸ਼ਹਾਦਤ ਨੂੰ ਸਮਰਪਿਤ ਸੀ। ਸੋ ਇਸ ਵਿੱਚ ਆਸਟ੍ਰੇਲੀਅਨ ਪਾਰਲੀਮੈਂਟ ਦੇ ਲਗਭਗ 6 MP ਸ਼ਾਮਲ ਹੋਏ। ਇਸ ਵਿਸ਼ੇਸ਼ ਮੌਕੇ ਦੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਵੱਲੋਂ ਇੱਕ ਵਿਸ਼ੇਸ਼ ਜਿਹੜਾ ਸੁਨੇਹਾ ਵੀ ਦਿੱਤਾ ਗਿਆ। ਸੱਚਮੁੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਮਨੁੱਖਤਾ ਅਤੇ ਧਰਮ ਦੀ ਚਾਦਰ ਹਨ। ਅਸੀਂ ਆਸਟ੍ਰੇਲੀਆ ਦੀ ਸਿੱਖ ਸੰਗਤ ਨੂੰ ਇਸ ਸੱਠੀ ਪੈਗਾਮ ਲਈ ਵਧਾਈ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਅੱਜ ਸਾਡਾ ਲੀਡ ਸੈਗਮੈਂਟ ਸੀ ਜਿਹਦੇ 'ਚ ਅਸੀਂ ਰਾਦਰ ਖਫਗੀ ਦਾ ਇਜ਼ਹਾਰ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ 350 ਸਾਲਾ ਸਮਾਗਮ ਜਿਹੜੇ ਭਾਰਤ 'ਚ ਔਰ ਦੁਨੀਆ ਭਰ 'ਚ ਬਹੁਤ ਆਨ ਸ਼ਾਨ ਨਾਲ ਮਨਾਏ ਗਏ ਉਹਨਾਂ ਦਾ ਫਾਇਦਾ ਭਾਰਤ ਦੇ ਵਿੱਚ ਹਿੰਦੂ ਤਵੀਆਂ ਨੇ ਚੁੱਕਿਆ ਤੇ ਬਾਹਰ ਬਹੁਤ ਸਾਰੀਆਂ ਥਾਵਾਂ 'ਤੇ ਚੰਗੇ ਲੰਗਰ ਔਰ ਇਕੱਠ ਤੋਂ ਇਲਾਵਾ ਉਸ 'ਚੋਂ ਜੋ ਕੁਝ ਕੱਢਿਆ ਜਾ ਸਕਦਾ ਸੀ ਇੰਨਾ ਵੱਡਾ ਪੈਗਾਮ ਜਿਹੜਾ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਨਾਲ 3.5 ਸਦੀਆਂ ਪਹਿਲਾਂ ਜਦੋਂ ਅਜੇ ਕੋਈ UN ਚਾਰਟਰ ਐਗਜ਼ਿਸਟ ਨਹੀਂ ਸੀ ਕਰਦਾ, ਕੋਈ ਮਨੁੱਖੀ ਹੱਕਾਂ ਦਾ ਕਾਨਸੈਪਟ ਉਸ ਲੈਵਲ ਦਾ ਕਦੇ ਨਹੀਂ ਸੀ, ਕਿਵੇਂ ਗੁਰੂ ਸਾਹਿਬਾਨ ਨੇ ਉਸ ਨੂੰ ਆਪਣੇ ਖੂਨ ਦੇ ਨਾਲ ਡਿਫਾਈਨ ਕੀਤਾ ਕਿ ਮੁੱਢਲੇ ਇਨਸਾਨੀ ਹਕੂਕ ਕੀ ਹੁੰਦੇ ਨੇ। ਹਾਲਾਂਕਿ ਐਕਸੈਪਸ਼ਨਸ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਯੂਟਾ ਦੀ ਅਸੈਂਬਲੀ ਨੇ ਗੁਰੂ ਸਾਹਿਬ ਨੂੰ ਚੈਂਪੀਅਨ ਆਫ ਹਿਊਮਨ ਰਾਈਟਸ ਦੇ ਤੌਰ 'ਤੇ ਰੈਕਗਨਾਈਜ਼ ਕੀਤਾ, ਜਾਂ ਵਿੰਡਜ਼ਰ ਸਿਟੀ ਕੌਂਸਲ ਨੇ ਜਿਵੇਂ ਸਿੱਖ ਸੰਗਤ ਨੇ ਐਫਰਟ ਕੀਤਾ ਉੱਥੋਂ ਦੀ, ਔਰ ਡਾਈਵਰਸਿਟੀ ਗਾਰਡਨ ਔਰ ਗਾਰਡਨ ਆਫ ਡਾਈਵਰਸਿਟੀ ਦੇ ਥੱਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਉਹ ਟ੍ਰਿਬਿਊਟ ਦਿੱਤੀ ਗਈ। ਔਰ ਇਸ ਦੇ ਨਾਲ ਨਾਲ ਸਾਨੂੰ ਜਿਹੜਾ ਇਹ ਡੀਟੇਲ ਮਿਲੀ ਹੈ ਵਿਦ ਪਿਕਚਰਸ ਸਿੱਖ ਵਲੰਟੀਅਰਸ ਆਸਟ੍ਰੇਲੀਆ ਵੱਲੋਂ 27 ਨਵੰਬਰ ਨੂੰ ਖਾਸ ਸਮਾਗਮ ਜਿਹੜਾ ਉਹ ਆਸਟ੍ਰੇਲੀਅਨ ਪਾਰਲੀਮੈਂਟ ਹਾਊਸ ਗ੍ਰੇਟ ਹਾਲ ਦੇ ਵਿੱਚ ਹੋਇਆ, ਜਿਸ ਦੇ ਵਿੱਚ ਜਿਹੜਾ 6 ਦੇ ਕਰੀਬ MPs ਮੈਂਬਰ ਪਾਰਲੀਮੈਂਟ ਜਿਨ੍ਹਾਂ ਦੇ ਨਾਂ ਆਨਰੇਬਲ ਜੂਲੀਅਨ ਹਿਲ MP, ਬਰਸਮ ਐਬਾਰਡੋ MP, ਰੌਬ ਮਿਸ਼ਲ MP ਫੈਡਰਲ ਲੇਬਰ ਦਾ ਮੈਂਬਰ ਫॉर ਮੈਕਈਵਨ, ਐਲਿਸ ਜਾਰਡਨ ਬਾਰਡ MP, ਡੇਵਿਡ ਸਮਿਥ MP ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਇਹ ਜਿਹੜੀ ਇਵੈਂਟ ਹੈ ਸਿੱਖ ਵਲੰਟੀਅਰਸ ਆਸਟ੍ਰੇਲੀਆ ਨੇ ਖਾਸ ਤੌਰ 'ਤੇ ਆਰਗੇਨਾਈਜ਼ ਕੀਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਜਿਹੜੇ ਜਿਨ੍ਹਾਂ ਦੀ ਸ਼ਹਾਦਤ ਫॉर ਹਿਊਮਨ ਰਾਈਟਸ, ਫਰੀडम ਆਫ ਫੇਥ ਐਂਡ ਡਿਗਨਿਟੀ, ਔਰ ਇਹ ਇਸ ਦੇ ਉੱਤੇ ਉਹਨਾਂ ਦਾ ਫੋਕਸ ਸੀ, ਠੀਕ ਰਾਈਟ ਮੈਸੇਜ ਸੀ। ਔਰ ਜਿਹੜੇ ਬੋਲਣ ਵਾਲੇ ਵੀ ਸੀ ਉਹਨਾਂ ਨੇ ਠੀਕ ਇਸੇ ਸੁਰ ਦੇ ਵਿੱਚ ਹੀ ਅੱਗੋਂ ਗੱਲ ਕੀਤੀ। ਔਰ ਇਹ ਜਿਹੜਾ ਉਹਨਾਂ ਦੀ ਪ੍ਰੈਸ ਰਿਲੀਜ਼ 'ਚ ਆਇਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਸਾਰੇ 'ਚੋਂ ਹੀ ਜਿੱਥੇ ਉਹਨਾਂ ਨੇ ਨਾਲ ਦੀ ਨਾਲ ਇੱਕ ਐਗਜ਼ੀਬਿਸ਼ਨ ਵੀ ਜਿਹਦੇ 'ਚ ਸਿੱਖ ਹਿਸਟਰੀ ਮੈਨਸਕ੍ਰਿਪਟ ਔਰ ਦੂਸਰਾ ਬੜੀ ਕਲਾਸੀ ਉਹਨਾਂ ਦੀ ਉਹ ਐਡਵਰਟਾਈਜ਼ਮੈਂਟ ਜਿਹੜਾ ਐਗਜ਼ੀਬਿਸ਼ਨ ਸੀ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਵੈਂਟ ਹੈ ਦਿਸ ਇਵੈਂਟ ਰੇਡੀਏਟਡ ਏ ਪੋਜ਼ਿਟਿਵ ਮੈਸੇਜ ਆਫ ਯੂਨਿਟੀ, ਕੰਪੈਸ਼ਨ ਐਂਡ ਫਰੀडम celebrated through the sacred and divine presence of Shri Guru Granth Sahib Ji, langar and a unique exhibition of holy relics where guests from all walks of life witness the rich history, manuscripts and interfaith legacy of Sikhism। और इस मौके के उत्ते खास तौर पर गुरु तेग बहादुर साहब की 350 साला शहीदी याद ਨੂੰ ਸਮਰਪਿਤ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੇ ਵੀ ਸਪੈਸ਼ਲ ਮੈਸੇਜ ਦਿੱਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ 350th ਐਨੀਵਰਸਰੀ ਆਫ ਮਾਰਟੀਰਡਮ ਆਫ ਸ਼੍ਰੀ ਗੁਰੂ ਤੇਗ ਬਹਾਦਰ ਜੀ, ਵੈਲਕਮ ਟੂ ਐਵਰੀਵਨ ਗੈਦਰਿੰਗ ਫॉर द 350th ਐਨੀਵਰਸਰੀ ਆਫ ਦ ਮਾਰਟੀਰਡਮ ਆਫ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਇਹ ਉਹਨਾਂ ਦੇ ਪਾਰਲੀਮੈਂਟਰੀ ਹਾਲ ਦੇ ਵਿੱਚ ਹੋ ਰਿਹਾ ਫੰਕਸ਼ਨ। ਗੁਰੂ ਗ੍ਰੰਥ ਸਾਹਿਬ ਦਰਸ਼ਕ ਨਾਲ ਦੀ ਨਾਲ ਪਿਕਚਰਸ ਦੇਖ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਮੈਜੈਸਟੀ ਔਰ ਪ੍ਰੈਜ਼ੈਂਸ और पूरा खालसाई जाओ जलाल है। और उन्होंने इस मौके ये मैसेज दिता है, दिस इज़ एन एनिवर्सरी बीइंग कमेमोरेटेड बाय सिख कमिटी अक्रॉस द वर्ल्ड
an opportunity to reflect on the sacrifices made by the ninth Guru of the Sikhs in the name of freedom of religion and conscience. ਉਹਨੇ ਬਾਹਰਲਿਆਂ ਨੂੰ ਮੈਸੇਜ ਚੰਗੀ ਤਰ੍ਹਾਂ ਸਮਝ ਆ ਰਿਹਾ, ਬਿਲਕੁਲ ਉੱਥੇ ਹਿੰਦ ਦੀ ਚਾਦਰ ਦੇ ਥੱਲੇ ਉਸੇ 'ਚ ਚਾਦਰ 'ਚ ਹੀ ਲਪੇਟੀ ਜਾ ਰਹੇ ਨੇ ਸਾਰੇ ਹਿੰਦੂ ਤਵੀਆਂ ਤਾਂ ਲਪੇਟ ਹੀ ਰਹੇ ਨੇ, ਆਪਣੇ ਵੀ ਲੱਗੇ ਹੋਏ ਨੇ ਇਸ ਕੰਮ ਤੇ। ਉਹਨਾਂ ਨੇ ਕਿਹਾ ਕਿ ਭਾਈ ਇਹ ਫਰੀडम ਆਫ ਰਿਲੀਜਨ ਐਂਡ ਕੌਨਸ਼ੀਅੰਸ, ਜ਼ਮੀਰ ਦੀ ਆਜ਼ਾਦੀ। Each and every day, the Sikh community in Australia offers examples of dedication, hard work and kindness to your fellow Australians। ਕਿ ਰੋਜ਼ਾਨਾ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਵਸਦੀ ਸਿੱਖ ਕੌਮ ਆਪਣਾ ਡੈਡੀਕੇਸ਼ਨ, ਸਖਤ ਮਿਹਨਤੀ ਹੋਣਾ ਔਰ ਫੈਲੋ ਆਸਟ੍ਰੇਲੀਅਨਸ ਦੇ ਲਈ ਦਇਆ ਭਾਵਨਾ, ਇਹ ਐਵਰੀ ਡੇ ਤੁਸੀਂ ਇਸ ਧਰਤੀ ਦੇ ਉੱਤੇ ਵੰਡ ਰਹੇ ਹੋ। ਇਨ ਟਾਈਮਸ ਆਫ ਗ੍ਰੇਟ ਚੈਲੰਜ our national instinct is to help each other out, friends, neighbors and strangers alike. It is a spirit powerfully exemplified by Australia's Sikh community। ਉਹਨੇ ਕਿਹਾ ਜੀ ਸਾਡੇ ਆਸਟ੍ਰੇਲੀਆ ਦੀ ਵੀ ਜਿਹੜੀ ਸਪਿਰਿਟ ਹੈ ਉਹ ਤਾਂ ਇਹੀ ਹੈ ਵੀ ਕਦੋਂ ਵੀ ਕੋਈ ਚੈਲੰਜ ਹੋਏ, ਕੋਈ ਜਿਹੜੀ ਡਿਜ਼ਾਸਟਰ ਹੋਏ ਤਾਂ ਜਿਹੜੇ ਫਰੈਂਡ, ਨੇਬਰ ਔਰ ਸਟ੍ਰੇਂਜਰ ਸਾਰੇ ਇੱਕੋ ਜਿਹੇ ਢੰਗ ਦੇ ਨਾਲ ਇੱਕ ਦੂਜੇ ਦੀ ਮਦਦ ਕਰਦੇ ਨੇ। ਪਰ ਇਹ ਜਿਹੜੀ ਸਪਿਰਿਟ ਹੈ ਇਹ ਤੁਹਾਡੀ ਕੌਮ ਦੇ ਵਿੱਚ ਪਾਵਰਫੁਲੀ ਐਗਜ਼ੈਂਪਲੀਫਾਈਡ ਇਹ ਹੈ ਸਿੱਖ ਕਮਿਊਨਿਟੀ 'ਚ ਥਰੂ ਦਾ ਟੈਰੀਬਲ ਬਲੈਕ ਸਮਰ ਆਫ bushfires and COVID-19 pandemic that followed. The compassion and energy and sheer drive of Sikh volunteers gave the nation hope when hope was needed most। ਉਹਨਾਂ ਨੇ ਆਸਟ੍ਰੇਲੀਆ 'ਚ ਸਿੱਖਾਂ ਨੇ ਕਿਵੇਂ ਹੈਲਪ ਕੀਤੀ, ਉੱਥੇ ਬਲੈਕ ਸਮਰ ਬੁਸ਼ ਫਾਇਰਸ ਦੀ ਸੀ, ਇਹ ਕੋਵਿਡ ਤੋਂ ਪਹਿਲਾਂ ਇਮੀਡੀਏਟ ਬਾਅਦ ਕੋਵਿਡ ਆਇਆ ਔਰ ਸਿੱਖ ਫੋਰ ਫਰੰਟ ਦੇ ਉੱਤੇ ਸੀ ਦੋਨੋਂ ਮੌਕਿਆਂ ਦੇ ਉੱਤੇ। ਉਹਨੇ ਕਿਹਾ ਕਿ ਇਹ ਜਿਹੜੀ ਕੰਪੈਸ਼ਨ, ਦਇਆ ਔਰ ਐਨਰਜੀ ਔਰ ਸ਼ੀਅਰ ਡਰਾਈਵ ਤੁਹਾਡੇ ਸਿੱਖ ਵਲੰਟੀਅਰਸ ਦੀ ਸੀ, ਉਹਨੇ ਸਾਨੂੰ ਹੋਪ ਦਿੱਤੀ ਜਿਹੜੀ ਸਭ ਤੋਂ ਜ਼ਰੂਰੀ ਸੀ। ਐਜ਼ ਯੂ ਰਿਫਲੈਕਟ ਔਨ ਦਿਸ ਐਨੀਵਰਸਰੀ, ਆਈ ਵਾਂਟ ਟੂ ਥੈਂਕ ਯੂ for all you have contributed to Australia with your hard work, your aspirations and your love of country। May the evening's gathering be an inspiring one। ਕਿ ਜਦੋਂ ਤੁਸੀਂ ਇਸ ਸਾਰੇ ਦਿਨ ਨੂੰ ਯਾਦ ਕਰ ਰਹੇ ਹੋ, ਮੈਂ ਤੁਹਾਡਾ ਸ਼ੁਕਰੀਆ ਵੀ ਅਦਾ ਕਰਦਾ ਹਾਂ ਜੋ ਤੁਹਾਡੀ ਕੌਮ ਨੇ ਆਸਟ੍ਰੇਲੀਆ ਦੇ ਵਿੱਚ ਆਪਣੀ ਸਖਤ ਮਿਹਨਤ ਨਾਲ ਔਰ ਤੁਹਾਡੀਆਂ ਜਿਹੜੀਆਂ ਉਮੰਗਾਂ ਔਰ ਤੁਹਾਡਾ ਇਸ ਮੁਲਕ ਲਈ ਪਿਆਰ ਹੈ ਉਹ ਕੰਟਰੀਬਿਊਟ। ਇਹ ਹੈ ਟ੍ਰਿਬਿਊਟ। ਕਾਸ਼ ਇਹ ਮੈਸੇਜ ਦੁਨੀਆ ਦੇ ਹਰ ਕੋਨੇ 'ਚ ਅੱਜ 130 ਤੋਂ ਜ਼ਿਆਦਾ ਮੁਲਕਾਂ 'ਚ ਸਿੱਖ ਵਸਦੇ ਨੇ, ਇਹ ਮੈਸੇਜ ਅਸੀਂ ਬਾਹਰ ਨਿਕਲ ਕੇ ਦਿੱਤਾ ਹੁੰਦਾ ਤੇ ਅੱਜ ਜਿਹੜਾ ਹੈ ਅਸੀਂ ਇਹ ਸਾਰੇ ਨੂੰ ਫਿਰ ਇਹ ਨਾ ਸੈਗਮੈਂਟ ਸਾਨੂੰ ਨਾ ਕਰਨਾ ਪੈਂਦਾ ਕਿ ਭਾਈ ਇਹ 350 ਸਾਲਾ ਕਰਨ ਤੋਂ ਬਾਅਦ ਸਿੱਖ ਕੌਮ ਅੱਜ ਇਸ ਸਾਰੇ 'ਚੋਂ ਅਸੀਂ ਕੀ ਕੱਢ ਸਕੇ ਹਾਂ ਆਪਣੀ ਆਜ਼ਾਦ ਹੋਂਦ ਲਈ, ਆਪਣੀ ਆਜ਼ਾਦ ਹਸਤੀ ਲਈ ਗੁਲਾਮੀ ਦੇ ਸੰਗਲ ਕੱਟਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਪੂਰੀ એનર્ਜੀ ਦੇ ਵਿੱਚ ਆਏ ਨੇ, ਕਾਫੀ ਸਾਰੇ ਉਹਨਾਂ ਦੇ ਮੈਸੇਜ ਸਾਨੂੰ ਭੇਜੇ ਨੇ, ਆਪਾਂ ਸ਼ੇਅਰ ਕਰਾਂਗੇ। ਔਰ ਕਹਿੰਦੇ ਨੇ ਹੈਲੋ, ਹਾਊ ਆਰ ਯੂ ਡਾਕਟਰ ਸਾਹਿਬ। ਔਰ ਨੀਲਮ ਸਾਹਿਬਾ ਜੀ, ਲਵ ਖਾਲਿਸਤਾਨ, ਅਸੀਂ ਠੀਕ ਹਾਂ, ਤੁਸੀਂ ਸੁਣਾਓ। ਸ਼ੁਕਰੀਆ, ਬਹੁਤ ਸ਼ੁਕਰੀਆ। ਹਾਂਜੀ। ਔਰ ਸਖਜੀਵਨ ਬੱਚੂ ਜੀ ਵੀ, ਫਿਰ ਇਸ ਤਰ੍ਹਾਂ ਘੁਸਕੇ ਜੀ ਵੀ ਔਰ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕੋਈ ਬਾਤ ਨਹੀਂ डॉक्टर साहब, इंसान जिंदा हो तो मुलाकात हो ही जाती है। फिर सिंपल जी कहते हैं कि तुसी कहते जो प्रोग्राम जो मिस किया है, फतेह बुला के कहते हैं तो कहते 2 दफ़ा हो चुके है। तुहाडी कहते बारे पुछदे कहते तुहाडी सेहत ठीक है? जी हाँ, ताई आप आए हैं। और फिर जकूब जी कहते हैं कि साल भी गया और वाकई कहते साल जड़ा है महीनों वांगा जड़ा गुजर गया है। और सतनाम सिंह जी भी फतेह बुलाते ने। फिर इसी तरह मोहम्मद याकूब जी कहते हैं कि आप सही बोल रहे हैं कि अगर खालसा कौम ने कोशिश की होती तो खालिस्तान जो है 1984 में ही बन जाता। सबको अपनी अपनी पड़ी हुई है और कौम के बारे कोई नहीं सोचता। नहीं मोहम्मद याकूब जी, प्रॉब्लम ये है भी साडे एक वड्डे तबके दी खास तौर ते जिहड़े लीडरशिप रोल च ने गुरुद्वारियां च होण
ਜਾਂ ਉੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਹੋਣ, ਉਹਨਾਂ ਦੀਆਂ ਮਿਸਪਲੇਸਡ ਪ੍ਰਾਇੋਰਟੀਜ਼ ਨੇ ਔਰ ਹਕੀਕਤ ਨੂੰ, ਸੱਚ ਨੂੰ ਫੇਸ ਕਰਨ ਤੋਂ ਭੱਜਦੇ ਨੇ। ਬਿਲਕੁਲ ਆਮ ਸਿੱਖ ਉਹਨਾਂ ਨੇ ਕੁਰਬਾਨੀਆਂ ਕੀਤੀਆਂ, 1.5 ਲੱਖ ਸ਼ਹੀਦੀਆਂ ਨੇ, ਅੱਜ ਵੀ ਜਿਹੜੀਆਂ ਉਹ ਜਿੱਤਾਂ ਹਾਸਲ ਕਰ ਲੈਂਦੇ ਨੇ ਜਿਹੜੇ ਬਿਮਾਰੀ ਦੇ ਸਿੰਪਟਮ ਨੇ, ਪਰ ਅਲਟੀਮੇਟਲੀ ਜਿਹੜੇ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਹੈ, ਇਸ ਪਾਸੇ ਵੱਲ ਸਾਡੀਆਂ ਖਾਸ ਤੌਰ ਤੇ ਮੈਨੇਜਮੈਂਟਸ ਇਸ ਤੋਂ ਭਗੌੜੀਆਂ ਨੇ। ਡਾਕਟਰ ਪਰਮਜੀਤ ਸਮਰਾ ਜੀ ਵੀ ਜਿਹੜੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਕੈਲਗਰੀ ਤੋਂ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਬੀਜੇਪੀ ਭਾਰਤ ਮਾਤਾ ਜਾਨਵਰ ਪਾਰਟੀ, और फिर कहते हैं कि ये भी सोचा है कि डॉक्टर साहब कि औरंगजेब की फ़ौज में हम पंजाबी ही थे और मुस्लिम पंजाबी और सिख पंजाबी, यानी हमारी वजह से औरंगजेब हम पर हुकूमत कर गया। अब औरंगजेब को चाहिए कि हमारी वफादारी का कुछ तो सिला दे, यानी खालिस्तान बनाने में थोड़ी हेल्प करें। नहीं, औरंगजेब ਦੀ ਫੌਜ 'ਚ ਰਾਜਪੂਤ ਰਾਜੇ ਸੀ ਜੀ। ਪੰਜਾਬੀ ਉਸ ਜ਼ਮਾਨੇ 'ਚ ਕੋਈ ਬਹੁਤ ਜ਼ਿਆਦਾ ਉਹਨਾਂ ਦੀਆਂ ਫੌਜਾਂ 'ਚ ਨਹੀਂ ਸੀ, ਨਾ ਹੀ ਕੋਈ ਵੱਡਾ ਜਰਨੈਲ ਜਾਂ ਕੋਈ ਇਸ ਕਿਸੇ ਦਾ ਨਾਮ ਮਿਲਦਾ। ਇਹ ਸਾਰਾ ਰਾਜਪੂਤਾਨਾ ਜਿਹੜੇ ਅੱਜ ਇਹ ਰਾਜਨਾਥ ਸਿੰਘ ਵਰਗੇ ਜਿਹੜੇ ਮਾਰ ਰਹੇ ਨੇ, ਇਹਦੇ ਹੀ ਪੂਰਵਜ ਜਿਹੜੇ ਨੇ ਸਾਰੇ ਔਰੰਗਜ਼ੇਬ ਦੇ ਨੌਕਰ ਸੀ ਉਹਨਾਂ ਦੀਆਂ ਫੌਜਾਂ 'ਚ। ਕਹਿੰਦੇ ਸੱਚ ਬੋਲने पर हम आपको खड़े होकर सलाम करते हैं डॉक्टर साहब। ਬਹੁਤ ਸ਼ੁਕਰੀਆ। ਦੇਖੋ ਹੈ ਹੀ ਸੱਚੋ ਸੱਚ, ਰਾਹ ਵੀ ਸੱਚ ਦਾ ਹੈ ਤੇ ਸੱਚ ਤੋਂ ਬਿਨਾ ਫਿਰ ਜੀਵਨ 'ਚ ਬਚਦਾ ਵੀ ਕੀ ਹੈ। ਬਿਲਕੁਲ। ਰਾਜਨਪ੍ਰੀਤ ਸਿੰਘ ਜੀ ਵੀ, ਜਸਕੀਰਤ ਸਿੰਘ ਜੀ ਵੀ, ਹਰਮਨ ਪੰਨੂ ਜੀ ਵੀ, ਗੁਸਕੇ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਗ੍ਰੇਟ ਐਨਾਲਿਸਿਸ, always great amazing program, so genius Dr. Saab ji and whole team genius, you all are always our respected Dr. Saab। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਔਰ ਰਾਜਵਿੰਦਰ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ ਜੀ। ਔਰ ਅਮਰਜੀਤ ਸੈਣੀ ਜੀ ਵੀ, ਸੁਖਵਿੰਦਰ ਸਿੰਘ ਜੀ ਵੀ, ਧਰਮ ਸਿੰਘ ਜੀ ਵੀ, ਔਰ मोहम्मद जूनस जी भी कहते डॉक्टर साहब एंड नीलम कौर भैन जी, अभी अमृतपाल के पंजाब में एंट्री बहुत ज़बरदस्त थी और रहंदे सिख और जड़े हिंदू तभी परेशान थे, ऐसा कोई और कहते जड़ा सिख लीडर है लॉन्च होना चाहिए। नहीं देखो, अमृतपाल सिंह ਜਿਹੜੇ ਨੇ ਹੁਣ ਚਾਹੀਦਾ ਤਾਂ ਇਹ ਸੀ ਕਿ ਵੀ ਇੱਕ ਪੂਰੀ ਮੂਵਮੈਂਟ ਖੜੀ ਹੁੰਦੀ, ਨਾਟ ਫॉर ਕਿ ਵੀ ਹਰ ਕੋਈ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਹੋਏ ਜਾਂ ਨਾ ਹੋਏ, ਵੀ ਇੱਕ ਇਲੈਕਟਿਡ ਬੰਦਾ ਹੈ ਜਿਹਨੂੰ 2 ਲੱਖ ਵੋਟਾਂ ਦੇ ਨਾਲ ਉਹ ਜਿੱਤ ਕੇ ਜਾਂਦਾ ਹੈ, ਲੋਕਾਂ ਦੀ 20 ਲੱਖ ਦੀ ਨੁਮਾਇੰਦਗੀ ਕਰਦਾ ਹੈ, ਵੀ ਉਹਨੂੰ ਤੁਸੀਂ ਰੱਖਿਆ ਹੋਇਆ NSA ਦੇ ਥੱਲੇ ਕਾਲੇ ਪਾਣੀ ਭੇਜਿਆ ਹੋਇਆ। ਲੇਕਿਨ ਇਹਦੇ ਉਲਟ ਹੁੰਦਾ ਕੀ ਹੈ ਵੀ ਆਪਣੇ ਬੈਠੇ ਕਰ ਰਹੇ ਨੇ। ਅੱਛਾ, ਅਮਰਿਤਪਾਲ ਸਿੰਘ ਦੀ ਘਰ ਵਾਲੀ ਉੱਥੇ ਹੋਟਲ ਦੇ ਕਮਰੇ 'ਚ ਰਹਿੰਦੀ ਹੈ, ਉੱਥੇ ਜਾ ਕੇ ਗੁਹਾਟੀ 3000 ਰੁਪਈਆ ਰੋਜ਼ ਦਾ ਕਿੱਥੋਂ ਆਉਂਦੇ ਨੇ? ਤੁਹਾਡਾ ਪਿਓ ਦਿੰਦਾ ਉਹਨੂੰ। ਉਹ ਇੱਕ ਅਮੀਰ, ਇੱਕ ਚੰਗੇ ਖਾਂਦੇ ਪੀਂਦੇ ਘਰ ਦੀ ਬੱਚੀ ਹੈ, ਉਹ ਆਪ ਵੀ ਖੁਦ ਕਮਾਈ ਕਰਦੀ ਰਹੀ ਹੈ, ਸੇਫਟੀ ਪ੍ਰਾਈਵੇਟ ਕੋ ਘਰ ਤੱਕ ਦੇਣ ਨੂੰ ਤਿਆਰ ਨਹੀਂ ਸੀ। ਜੇ ਉਹ ਉੱਥੇ ਬੈਠੀ, ਉਹਨੇ ਵਿਚਾਰੀ ਨੇ ਅਜੇ 2 ਮਹੀਨੇ ਵੀ ਵਿਆਹ ਦੇ ਨਹੀਂ ਸੀ, ਬ੍ਰਿਟਿਸ਼ ਸਿਟੀਜ਼ਨ ਹੈ, ਉਹਨੂੰ ਤੁਸੀਂ ਉਹ ਬ੍ਰਿਟਨ ਵੀ ਨਹੀਂ ਜਾਣ ਦਿੱਤਾ ਹੈ, ਉਹਨੂੰ ਰੋਕਿਆ। ਜੇ ਅਮਰਿਤਪਾਲ ਸਿੰਘ ਦੀ ਮਦਰ ਆਪਣੀ ਬੇਟੀ ਦੇ ਕੋਲ ਕੈਨੇਡਾ ਆਉਣਾ ਚਾਹੁੰਦੇ ਸੀ, ਉਹਨਾਂ ਦੇ ਬੇਟੀ ਜਾਂ ਬੇਟਾ ਹੋਇਆ ਤੇ ਦਿੱਲੀ 에ਅਰਪੋਰਟ ਤੋਂ ਵਾਪਸ ਮੋੜਤਾ। ਇਹ ਇਸ਼ੂ ਨੇ ਜਿਹੜੇ ਚੁੱਕੜੇ ਨਹੀਂ ਬਣਦੇ ਹੈ ਉੱਥੇ। ਲੇਕਿਨ ਇੱਕ ਵੱਡਾ ਤਬਕਾ ਜਿਹਨਾਂ ਨੂੰ ਆਪਣਾ ਪਤਾ ਨਹੀਂ, ਉਹ ਜ਼ਿਆਦਾ ਇਨਸਿਕਿਉਰ ਨੇ ਕਿ ਅਮਰਿਤਪਾਲ ਸਿੰਘ ਆ ਗਿਆ ਤੇ ਸਾਡਾ ਜਿਹੜਾ ਉਹ ਹਲਵਾ ਮਾਂਡਾ ਨਹੀਂ ਰਹਿਣਾ ਹੈ, ਉਹ ਆਪਣੇ ਵਿਰੋਧ 'ਚ ਲੱਗੇ ਹੋਏ ਨੇ। ਅਸ਼ਮਨ ਸੰਧੂ ਜੀ ਵੀ ਔਰ ਬਲਾਲ ਅਹਿਮਦ ਜੀ ਵੀ ਹਲੋ ਕਹਿੰਦੇ ਨੇ ਸਾਨੂੰ ਦੋਨਾਂ ਨੂੰ, ਔਰ ਕਹਿੰਦੇ ਯੂਰ ਟੀਮ ਵੈਲਕਮ, ਔਰ ਇੱਕ कहते तड़ी सुबह के साथ फ्रॉम लाहौर। बहुत शुक्रिया, कई दिनों बाद तुहाडे भी दीदार हुए ने बिलाल साहब। बिल्कुल। और कहते हैं कि डॉक्टर साहब मुझे लगता है कि इंडिया के साथ की जड़े 5 स्टेट और पंजाब ही जड़ा पूरे इंडिया को पाल रही है, और बीजेपी की जब भी गवर्नमेंट जाएगी पता लग जाएगा कि इंडिया कितने पानी में है। देखो, इस ਵੇਲੇ ਤਾਂ ਬਹੁਤ ਕੁਝ ਖਿਲ ਰਿਹਾ ਹੋਇਆ ਔਰ ਪੰਜਾਬ ਦੀ ਮੁਕੰਮਲ ਤਬਾਹੀ ਲਈ ਆਉਣ ਵਾਲੇ ਪੀਰੀਅਡ 'ਚ ਬੀਜੇਪੀ ਨੇ ਬਹੁਤ ਖਤਰਨਾਕ ਏਜੰਡੇ ਲਾਗੂ ਕਰਨੇ ਨੇ। ਔਰ ਮੈਨੂੰ ਨਹੀਂ ਲੱਗਦਾ ਵੀ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਉੱਥੇ ਬੈਠਾ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਚੈਲੰਜਸ ਕੀ ਹੋ ਸਕਦੇ ਨੇ। ਬਿਲਕੁਲ ਜੀ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਇਸ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਖਾਲਸਾ ਰਾਜ ਵਿਦ ਦਾ ਫਰੇਮ ਆਫ UN, that is great move, TV84 जिंदाबाद और खालसा राज जिंदाबाद। जिंदाबाद जिंदाबाद। और फिर इस तरह जसविंदर सिंह जी भी और
बिलामोन जी भी और फिर तरह हैप्पी जी भी और मोहम्मद याकूब जी कहते हैं क्योंकि मैंने सुना है कि ये ब्लू यानी नीली पगड़ी वाले निहंग हैं, अकाली दल वाले हैं और ये प्रो इंडिया हैं और खालिस्तान की खिलाफ की प्लीज़ जवाब जरूर दें। देखो, निहंग ਸਿੰਘ ਇਨਫੈਕਟ ਤਾਂ ਪੂਰੀ ਡੈਡੀਕੇਟਿਡ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਔਰ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਤੱਕ ਅੰਗਰੇਜ਼ੀ ਪੀਰੀਅਡ ਦੇ ਵਿੱਚ ਫਿਰ ਉਹਨਾਂ ਨੇ ਜਿਹੜਾ ਇਹਨਾਂ ਦਾ ਕਾਫੀ ਵੱਡੇ ਲੈਵਲ ਤੇ ਕਤਲੇਆਮ ਵੀ ਕੀਤਾ ਔਰ ਬਹੁਤ ਸਾਰੇ ਜਿਹੜੇ ਨੇ ਉਹ ਕਮਜ਼ੋਰ ਚੀਜ਼ਾਂ ਵੀ ਵਿੱਚ ਲਿਆਂਦੀਆਂ। ਹੁਣ ਤਾਂ ਜਿਹੜੇ ਇਹਨਾਂ ਜੋ ਬਹੁਤ ਸਾਰੇ ਗਰੁੱਪ ਨੇ ਕੁਸ਼ਕ ਨੂੰ ਛੱਡ ਕੇ ਉਹ ਸਾਰੇ ਪ੍ਰੋ ਇੰਡੀਆ ਨੇ, ਉਹ ਤਾਂ ਪੂਰਾ ਸਿਰਫ ਬਾਣਾ ਤੁਹਾਨੂੰ ਨੀਲਾ ਉਹਨਾਂ ਦਾ ਨਜ਼ਰ ਆਉਂਦਾ ਹੈ, ਲੇਕਿਨ ਬਹੁਤ ਸਾਰੇ ਉਸ ਸਨਾਤਨੀ ਕਿਸਮ ਦੇ ਔਰ ਭਾਰਤ ਮਾਤਾ ਦੇ ਹੀ ਜਿਹੜੇ ਨੇ ਗੁਣ ਗਾਣ ਵਾਲੇ ਨੇ ਔਰ ਕੁਛ ਨੇ ਜਿਹੜੇ ਉਹ ਸਾਰੇ ਨੂੰ ਚੈਲੰਜ ਕਰਦੇ ਨੇ ਜਾਂ ਪੰਥ ਦੇ ਦੀ ਆਜ਼ਾਦੀ ਲਈ ਨੇ। ਬਾਕੀ ਤਾਂ ਬਾਈ ਐਂਡ ਲਾਰਜ ਦਰਸ਼ਨੀ ਕੰਮ ਜ਼ਿਆਦਾ ਹੈ ਇਹਨਾਂ ਦਾ। ਔਰ ਫਿਰ ਇਸੇ ਤਰ੍ਹਾਂ ਹੈਪੀ ਜੀ ਕਹਿੰਦੇ ਨੇ ਕਿ ਖਾਲਿਸਤਾਨ ਹੀ ਸਾਡਾ ਨਿਸ਼ਾਨਾ ਹੈ ਔਰ ਫਿਰ ਇਸੇ ਤਰ੍ਹਾਂ ਲੋਰਡ ਜੀ ਵੀ ਔਰ ਮਿਸ਼ਰਾ ਸਿੰਘ ਜੀ ਵੀ, ਮੁਹੰਮਦ ਯਾਕੂਬ ਜੀ ਔਰ ਫਿਰ ਇਸੇ ਤਰ੍ਹਾਂ ਹਰਮਿੰਦਰ ਸਿੰਘ ਜੀ ਵੀ ਜਿਹੜੇ ਨੇ ਇਹ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਖਾਲਿਸਤਾਨ ਪਾਕਿਸਤਾਨ अफगानिस्तान जिंदाबाद, लव खालिस्तान लव पाकिस्तान लव अफगानिस्तान। और कहते हैं कि सॉरी मैंने औरंगजेब नहीं कहा, मैंने अंग्रेज कहा है, अंग्रेज लिखा। हाँ, अंग्रेज़ां च बिल्कुल ਉਹਦੇ ਚ ਪੰਜਾਬੀ ਮੁਸਲਮਾਨ ਵੀ ਸੀ, ਸਿੱਖ ਵੀ ਸੀ, ਬਿਲਕੁਲ। हाँ जी। और फिर इस तरह उप जी भी और बलवीर सिंह जी भी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOSHEV ते असीं अपना प्रोग्राम लैके फिर दोबारा तुहाडे सन्मुख होवांगे। तद तक लई मैनू ते अपना सलाह गया दो देखते रहो TV 84 बुला दिओ फतेह। वाहिगुरू जी का खालसा, वाहिगुरू जी की फतेह। रब रख।